ਅੰਗਰੇਜ਼ਾਂ ਨੇ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਮੰਗ ਦੀ ਜਿਹੜੀ ਅਥਰੀ ਲਹਿਰ ਛੱਲਾ ਮਾਰ ਰਹੀ ਸੀ, ਉਹਨੂੰ ਵਾਗਾਂ ਪਾਉਣ ਲਈ ਇਹ ਸਲਾਹ ਕੀਤੀ ਪਈ ਇਹਨਾਂ ਨੂੰ ਬਚਾਉਣ ਲਈ ਕੁਝ ਮਾਮਲਿਆਂ ਵਿੱਚ ਮਾੜੀ ਜਿਹੀ ਢਿੱਲ ਦੇ ਦਿੱਤੀ ਜਾਵੇ, ਜਿਵੇਂ ਰੋਂਦੇ ਕੁਰਲਾਉਂਦੇ ਇਕਬਾਲ ਨੂੰ ਛਣਕਣਾ ਦੇ ਕੇ ਪਰਛਾਇਆ ਜਾਂਦਾ ਹੈ। ਉਹਨਾਂ ਸਾਈਮਨ ਕਮਿਸ਼ਨ ਦੇ ਨਾਂ ਦੀ ਇੱਕ ਕਮੇਟੀ ਬਣਾਈ, ਜਿਹੜੀ ਲੋਕਾਂ ਨੂੰ ਆਰਾਮ ਕਰਨ ਲਈ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਦੇ ਗੇੜੇ ਲਾ ਰਹੀ ਸੀ। ਇਸ ਕਮੇਟੀ ਵਿੱਚ ਕਿਸੇ ਇੱਕ ਹਿੰਦੁਸਤਾਨੀ ਨੂੰ ਵੀ ਸ਼ਾਮਿਲ ਨਾ ਕੀਤਾ ਗਿਆ, ਕਿਉਂ ਜੇ ਗੁਲਾਮਾਂ ਨੂੰ ਕੁਝ ਢਿੱਲ ਦੇਣੀ ਹੋਵੇ ਤਾਂ ਇਹਦਾ ਫੈਸਲਾ ਵੀ ਹਾਕਮ ਹੀ ਕਰ ਸਕਦੇ ਨੇ, ਗੁਲਾਮ ਨਹੀਂ। ਸਾਰੇ ਹਿੰਦੁਸਤਾਨ ਨੇ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਧਰੋਹ ਦੇ ਬਰਖਲਾਫ ਸਭੋ ਹਿੰਦੁਸਤਾਨੀ ਜ਼ਾਤ-ਪਾਤ ਤੇ ਧਰਮ ਨੂੰ ਭੁੱਲ ਕੇ ਇੱਕੋ ਮਿੱਕੋ ਹੋ ਗਏ। ਸਾਈਮਨ ਕਮਿਸ਼ਨ ਜਿਹੜੇ ਸ਼ਹਿਰ ਵੀ ਅੱਪੜਦਾ, ਉਹਦਾ ਸਵਾਗਤ ਨਾਮਨਜ਼ੂਰ ਦੇ ਨਾਅਰਿਆਂ ਨਾਲ ਕੀਤਾ ਜਾਂਦਾ। 30 ਅਕਤੂਬਰ 1928 ਦੇ ਦਿਹਾੜੇ ਸਾਈਮਨ ਕਮਿਸ਼ਨ ਦੇ ਗੋਰੇ ਮੈਂਬਰਾਂ ਲਾਹੌਰ ਅੱਪੜਨਾ ਸੀ। ਲਾਹੌਰੀਆਂ ਨੇ ਪੱਕਾ ਪੀੜਾ ਜੁੱਟ ਕਰਕੇ ਸਾਈਮਨ ਕਮਿਸ਼ਨ ਦੇ ਲਾਹੌਰ ਅੱਪੜਨ ਦੇ ਬਰਖਲਾਫ ਸਟੇਸ਼ਨ ਦੇ ਬਾਹਰ ਇੱਕ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ। ਸਟੇਸ਼ਨ ਵੱਲ ਮੂੰਹ ਕਰਨ ਤੋਂ ਪਹਿਲਾਂ ਮੋਚੀ ਦਰਵਾਜ਼ੇ ਦੇ ਬਾਹਰ ਇੱਕ ਜਲਸਾ ਹੋਇਆ। ਇਹਦੀ ਸਦਾਰਤ ਡਾਕਟਰ ਮੁਹੰਮਦ ਆਲਮ ਨੇ ਕੀਤੀ ਤੇ ਪੰਡਿਤ ਮਦਨ ਮੋਹਨ ਮਾਲਵੀਆ, ਲਾਲਾ ਲਾਜਪਤ ਰਾਏ, ਮੌਲਾਨਾ ਜ਼ਫਰ ਅਲੀ ਖਾਨ, ਮੌਲਾਨਾ ਅਬਦੁਲ ਕਾਦਰ ਰਾਏ, ਜ਼ਾਦਾ ਹੰਸਰਾਜ, ਸਰਦਿਲ ਸਿੰਘ, ਗੋਪੀ ਚੰਦ, ਸਤਿਆਪਾਲ ਤੇ ਮੌਲਾਨਾ ਦਾਊਦ ਗਜ਼ਨਵੀ ਨੇ ਸਾਈਮਨ ਕਮਿਸ਼ਨ ਬਾਰੇ ਆਪਣੇ ਵਿਚਾਰਾਂ ਨੂੰ ਬੜੇ ਭਰਵੇਂ ਤਰੀਕੇ ਨਾਲ ਲੋਕਾਂ ਤੀਕਰ ਪੜ੍ਹਾਇਆ। ਦਿੱਲੀ ਦਰਵਾਜ਼ੇ ਦੇ ਬਾਹਰ ਵੀ ਇੱਕ ਇਕੱਠ ਹੋਇਆ, ਜਿੱਥੇ ਅਤਾਉਲਾ ਸ਼ਾਹ ਬੁਖਾਰੀ ਨੇ ਲਾਹੌਰੀਆਂ ਦੀ ਅਣਖ ਨੂੰ ਆਪਣੀ ਤਕਰੀਰਾਂ ਨਾਲ ਅੱਗ ਲਾ ਦਿੱਤੀ। ਜਦ ਦੇ ਸਾਰੇ ਲੀਡਰ, ਨੇਤਾ ਤੇ ਰਹਿਨੁਮਾ ਜਲੂਸ ਦੀ ਸ਼ਕਲ ਵਿੱਚ ਇਕੱਠੇ ਹੋ ਕੇ ਲਾਹੌਰ ਸਟੇਸ਼ਨ ਵੱਲ ਟੁਰੇ ਤੇ ਆਖਿਆ ਗਿਆ ਵੀ ਲਾਹੌਰ ਦੀ ਤਾਰੀਖ ਵਿੱਚ ਇੰਨਾ ਵੱਡਾ ਤੇ ਪੁਰਅਮਨ ਜਲੂਸ ਕਿਸੇ ਨਹੀਂ ਸੀ ਵੇਖਿਆ। ਪੁਲਿਸ ਨੇ ਲੋਕਾਂ ਦੇ ਇਸ ਹਾੜ ਨੂੰ ਢੱਕਣ ਲਈ ਸਟੇਸ਼ਨ ਦੀ ਡਿਉਢੀ ਦੇ ਅੱਗੇ ਕੰਡਿਆਂ ਵਾਲੀਆਂ ਤਾਰਾਂ ਉਸਾਰੀਆਂ ਹੋਈਆਂ ਸਨ। ਲੋਕ ਉੱਥੇ ਹੀ ਖਲੋ ਗਏ, ਨਾ ਤਾਰਾਂ ਨੂੰ ਟੱਪ ਕੇ ਪਾਰ ਗਏ ਤੇ ਨਾ ਉਹਨਾਂ ਨੂੰ ਕੱਟ ਕੇ ਲੰਘਣ ਲਈ ਰਾਹ ਬਣਾਈ, ਕਿਉਂ ਜੇ ਅੰਗਰੇਜ਼ ਸਰਕਾਰ ਨਾਲ ਭਿੜਨ ਨਹੀਂ ਸਨ ਆਏ, ਡਾਂਗ ਸੋਟੇ ਲੈ ਕੇ ਨਹੀਂ ਸਨ ਆਏ, ਖਾਲੀ ਹੱਥ ਆਏ ਸਨ। ਕਮਿਸ਼ਨ ਬਣਾਉਣ ਵਾਲੇ ਸਰ ਜਾਨ ਸਾਈਮਨ ਦੇ ਕੰਨਾਂ ਤੀਕਰ ਨਾਮਨਜ਼ੂਰ ਦੇ ਇਨਕਾਰੀ ਨਾਅਰੇ ਪਹੁੰਚਾਉਣ ਆਏ ਸਨ। ਉਂਝ ਤੇ ਭਗਤ ਸਿੰਘ ਵੀ ਇਸ ਜਲੂਸ ਦੀ ਸਲਾਹ ਪਕਾਉਣ ਵਿੱਚ ਸ਼ਰੀਕ ਸੀ, ਪਰ ਉਹ ਲੋਕਾਂ ਨਾਲ ਸ਼ਾਮਲ ਹੋ ਕੇ ਸਟੇਸ਼ਨ ਵੱਲ ਇਸ ਲਈ ਨਹੀਂ ਸੀ ਟੁਰਿਆ ਵੀ ਉਹਨਾਂ ਦਿਹਾੜਿਆਂ ਵਿੱਚ ਉਹਦੀ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਹੋਏ ਸਨ। ਪੁਲਿਸ ਉਹਨੂੰ ਲੱਭਦੀ ਫਿਰਦੀ ਸੀ। ਪੁਲਿਸ ਦੀ ਬਹੁਤ ਵੱਡੀ ਨਫ਼ਰੀ ਸਟੇਸ਼ਨ ਦੇ ਆਲੇ ਦੁਆਲੇ ਪਹਿਰੇ ਦੇ ਰਹੀ ਸੀ। ਇਸ ਨਫ਼ਰੀ ਦਾ ਇੰਚਾਰਜ ਇੱਕ ਅੰਗਰੇਜ਼ ਪੁਲਿਸ ਅਫਸਰ ਸਕਾਟ ਸੀ। ਉਹਦੀਆਂ ਅੱਖਾਂ ਵਿੱਚ ਹਰ ਹਿੰਦੁਸਤਾਨੀ ਲਈ ਨਫ਼ਰਤ ਦਾ ਜ਼ਹਿਰ ਭਰਿਆ ਹੋਇਆ ਸੀ। ਲੋਕੀ ਜੇ ਗੋਰਿਆਂ ਨੂੰ ਚੱਟੇ ਬਾਂਦਰ ਆਖਦੇ ਸਨ ਤੇ ਸਕਾਟ ਦੀ ਸ਼ਕਲ ਕਿਸੇ ਸੂਰ ਨਾਲ ਰਲਦੀ ਸੀ। ਉਹਦੀ ਬੂਥੀ ਹਿੰਦੁਸਤਾਨੀਆਂ ਦੇ ਇਸ ਇਕੱਠ ਨੂੰ ਵੇਖ ਕੇ ਲਾਲ ਸੂਹ ਹੋ ਗਈ ਤੇ ਉਹ ਕਚੀਚੀਆਂ ਵੱਢਣ ਲੱਗ ਪਿਆ। ਜਲੂਸ ਵਿੱਚ ਸ਼ਰੀਕ ਲੋਕ ਤੇ ਉਹਨਾਂ ਦੇ ਲੀਡਰ ਅਮਨ ਅਮਾਨ ਨਾਲ ਨਾਅਰੇ ਲਾ ਰਹੇ ਸਨ। ਜਦੋਂ ਸਕਾਟ ਇੱਕ ਹਲਕੇ ਕੁੱਤੇ ਹਾਰ ਉਹਨਾਂ ਨੂੰ ਪੈ ਗਿਆ, ਉਹਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਇਹਨਾਂ 'ਤੇ ਹਮਲਾ ਕਰਕੇ ਸਾਈਮਨ ਕਮਿਸ਼ਨ ਦੇ ਬਰਖਲਾਫ ਨਾਅਰੇ ਲਾਉਣ ਦੇ ਜੁਰਮ ਵਿੱਚ ਡੰਡਿਆਂ ਨਾਲ ਮਾਰੋ ਤੇ ਬੇਸ਼ੱਕ ਖੂਨੋ ਖੂਨ ਕਰ ਦਿਓ ਤੇ ਉਸ ਲਾਲਾ ਲਾਜਪਤ ਰਾਏ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਓ, ਜਿਹੜਾ ਰਾਜ ਦੇ ਕਾਲਜੇ ਵਿੱਚ ਸਭ ਤੋਂ ਤਿੱਖੀ ਸੂਲ ਏ। ਇਹਨੂੰ ਨਹੀਂ ਜੇ ਛੱਡਣਾ। ਲਾਲਾ ਜੀ ਨੂੰ ਪੁਲਿਸ ਨੇ ਘੇਰੇ ਵਿੱਚ ਲੈ ਕੇ ਡਾਂਗਾਂ ਨਾਲ ਇੰਨਾ ਮਾਰਿਆ ਕਿ ਉਹ ਫੱਟੜ ਹੋ ਕੇ ਜ਼ਮੀਨ 'ਤੇ ਡਿੱਗ ਪਏ। ਉਹਨਾਂ ਦੇ ਪਿੰਡੇ ਉੱਤੇ ਡਾਂਗਾਂ ਇੱਕ ਮੀਂਹ ਹਾਰ ਵਸੀਆਂ। ਲਾਲਾ ਲਾਜਪਤ ਰਾਏ ਬੜੇ ਹੌਸਲੇ ਵਾਲਾ ਬੰਦਾ ਸੀ। ਉਹਨੇ ਡਾਂਗਾਂ ਖਾਂਦਿਆਂ ਹੋਇਆ ਆਖਿਆ, ਮੇਰੇ ਪਿੰਡੇ 'ਤੇ ਜਿੰਨੀਆਂ ਡਾਂਗਾਂ ਵਸੀਆਂ ਨੇ, ਸਮਝ ਲਓ ਬਈ ਇਹ ਸਭੂ ਅੰਗਰੇਜ਼ ਰਾਜ ਦੇ ਤਾਬੂਤ ਵਿੱਚ ਖੁੱਭਣ ਵਾਲੀਆਂ ਅਖੀਰਲੀਆਂ ਮੇਖਾਂ ਨੇ। ਇਹ ਕਿੱਲ ਨੇ ਜਿਹੜੇ ਤਾਬੂਤ ਵਿੱਚ ਗੱਡੇ ਗਏ ਨੇ, ਪਰ ਇਹ ਜੀਦਾਰ ਬੁੱਢੜਾ, ਇਹ ਪੰਜਾਬ ਕੇਸਰੀ ਡਾਂਗਾਂ ਦੇ ਫੱਟ ਸਹਿ ਨਾ ਸਕਿਆ, ਤੜਫ ਤੜਫ ਕੇ ਮਰ ਗਿਆ। ਪੂਰੇ ਹਿੰਦੁਸਤਾਨ ਵਿੱਚ ਉਹਦੀ ਮੌਤ ਉੱਤੇ ਫੂੜੀ ਵਿਛ ਗਈ। ਇੰਝ ਜਾਪਿਆ ਜਿਵੇਂ ਹਰ ਘਰ ਦਾ ਕੋਈ ਆਪਣਾ ਜੀਅ ਮਰ ਗਿਆ ਹੈ। ਫੂੜੀ ਉੱਤੇ ਉਹਦੀ ਲਾਸ਼ ਪਈ ਹੋਈ ਏ। C.R. ਦਾਸ ਦੀ ਬੀਵੀ ਬਸੰਤੀ ਦੇਵੀ ਨੇ ਆਪਣੇ ਵਾਲ ਪੁੱਟ ਕੇ ਵੈਨ ਕੀਤੇ ਤੇ ਆਖਿਆ, ਮੈਂ ਸ਼ਰਮਾਂ ਮਾਰੀ ਇਸ ਜ਼ੁਲਮ 'ਤੇ ਕੰਬਣੀਆਂ ਪਈ। ਸਾਡੇ ਜਵਾਨਾਂ ਦੀ ਅਣਖ ਕਿੱਥੇ ਗਈ? ਮੈਂ ਇਸ ਧਰਤੀ ਦੀ ਜਾਈ, ਮੈਨੂੰ ਜਵਾਬ ਦਿਓ, ਜਵਾਬ ਦਿਓ।
ਭਗਤ ਸਿੰਘ ਨੇ ਜਵਾਬ ਦੇਣ ਦਾ ਫੈਸਲਾ ਕਰ ਲਿਆ। ਤਖ਼ਤ 'ਤੇ ਕਿੰਗਰੇ ਸ਼ੱਕਰ ਵਾਂਗ ਭੋਰਨ ਦਾ ਵੇਲਾ ਆ ਗਿਆ ਸੀ।